ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਹੁਣ ਧਾਰਮਿਕ ਸਥਾਨਾਂ ਦੇ ਉੱਤੇ ਵੀ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ, ਕਿਸ ਤਰ੍ਹਾਂ ਫਾਰਮਸ ਦੇ ਵਿੱਚ, ਵਰਕ ਪਲੇਸਿਸ, ਮੀਟ ਪ੍ਰੋਸੈਸਿੰਗ ਪਲਾਂਟਸ, ਆਫਿਸਿਸ, ਹਾਸਪਿਟਲਸ, ਜੇਲ੍ਹਾਂ ਤੇ ਕੋਰਟਸ, ਇਹਨਾਂ ਸਾਰਿਆਂ ਚੋਂ ਆਈਸ ਵੱਲੋਂ ਬੰਦੇ ਜਿਹੜੇ ਆ ਉਹ ਚੱਕੇ ਜਾ ਰਹੇ ਹੈਗੇ ਆ। ਅੱਜ ਇੱਕ ਖਬਰ ਆ ਰਹੀ ਆ ਓਹਾਇਓ ਤੋਂ। ਓਹਾਇਓ ਦੀ ਇੱਕ ਮਸਜਿਦ ਦੇ ਵਿੱਚ ਉੱਥੇ ਦਾ ਜਿਹੜਾ ਇਮਾਮ ਆ, ਉਹ ਆਈਸ ਵਾਲਿਆਂ ਨੇ ਚੱਕ ਲਿਆ ਹੈਗਾ। ਸੋ ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਆ ਉੱਥੇ ਸੇਫ ਨਹੀਂ ਹੈਗਾ। ਇਜਿਪਸ਼ੀਅਨ ਬੋਰਨ ਆਈਮਨ ਸੋਲੀਮਨ, ਉਸ ਨੂੰ ਚੱਕ ਲਿਆ ਗਿਆ ਹੈਗਾ। ਸੋਲੀਮਨ ਨੂੰ 9 ਜੁਲਾਈ ਨੂੰ ਜਿਹੜਾ ਡਿਟੇਨ ਕੀਤਾ ਗਿਆ ਸੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ, ਤੇ ਉਹਨੂੰ ਕਿਹਾ ਗਿਆ ਵੀ ਜਿਹੜਾ ਤੇਰਾ ਅਸਾਈਲਮ ਸਟੇਟਸ ਆ ਉਹ ਟਰਮੀਨੇਟ ਕੀਤਾ ਗਿਆ ਹੈਗਾ, ਜੋ ਉਹ 7 ਸਾਲਾਂ ਤੋਂ ਸੀ। ਸੋ ਉਹਦਾ ਅਸਾਈਲਮ ਸਟੇਟਸ 7 ਸਾਲਾਂ ਤੋਂ ਚੱਲ ਰਿਹਾ ਸੀ, ਉਸ ਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਹੈਗਾ। ਜਿਹੜੇ ਕਮਿਊਨਿਟੀ ਦੇ ਲੋਕ ਹੈਗੇ ਆ, ਉਹ ਕਹਿੰਦੇ ਆ ਵੀ ਉਹ ਇੱਕ ਬਹੁਤ ਵਧੀਆ ਬੰਦਾ ਸੀ ਤੇ ਇੱਕ ਤਰ੍ਹਾਂ ਨਾਲ ਸਕਾਲਰ ਸੀ। ਸੋ ਹੁਣ ਇਸ ਤੋਂ ਬਾਅਦ ਲੋਕ ਡਰੇ ਹੋਏ ਬਹੁਤ ਹੈਗੇ ਆ, ਗੁੱਸੇ ਵਿੱਚ ਵੀ ਆ, ਡਰੇ ਹੋਏ ਵੀ ਹੈਗੇ ਆ ਵੀ ਆਪਾਂ ਉੱਥੇ ਜਾਈਏ ਮਸਜਿਦ ਦੇ ਵਿੱਚ ਜਾਂ ਨਾ ਜਾਈਏ। ਸੋਲੀਵਾਨ ਫਾਰਮਰ ਚੈਪਲਨ ਐਟ ਸਿਨਸਨਾਟੀ ਚਿਲਡਰਨ ਹਸਪੀਟਲ USA ਦੇ ਵਿੱਚ 2014 ਚ ਆਇਆ ਸੀ ਤੇ ਉਸ ਨੂੰ 2018 ਚ ਪੋਲੀਟੀਕਲ ਸਾਈਲਮ ਅਪਰੂਵ ਕਰ ਵੀ ਦਿੱਤਾ ਗਿਆ ਸੀ। ਸੋ ਹੁਣ ਦੇਖ ਲਓ ਵੀ ਪੋਲੀਟੀਕਲ ਸਾਈਲਮ ਅਪਰੂਵ ਕਰਨ ਤੋਂ ਬਾਅਦ ਵੀ ਜਿਹੜਾ ਉਹਦਾ ਉਸ ਨੂੰ ਜਿਹੜਾ ਚੱਕ ਲਿਆ ਗਿਆ ਹੈਗਾ। ਈਜਿਪਟ ਦੇ ਵਿੱਚ ਜਿਹੜਾ ਸੋਲੀਮਾਨ ਸੀ ਉਹ ਐਜ਼ ਏ ਫ੍ਰੀਲਾਂਸ ਜਰਨਲਿਸਟ ਕੰਮ ਕਰਦਾ ਸੀ, ਇੱਕ ਸਪੈਨਿਸ਼ ਆਊਟਲੈਟ ਦੇ ਲਈ। ਜਦੋਂ ਹੋਸਨੀ ਮੁਬਾਰਕ ਦੀ ਸਰਕਾਰ ਨੂੰ ਓਵਰਥਰੋ ਕਰਨਾ ਸੀ, ਉਸ ਟਾਈਮ ਦੇ ਉੱਤੇ ਉਹਨੇ ਕਾਫੀ ਜ਼ਿਆਦਾ ਕੰਮ ਕੀਤਾ ਸੀਗਾ। ਤੇ 15,000 ਦੇ ਕਰੀਬ ਇਜਿਪਸ਼ੀਅਨ ਲੋਕਾਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਗਿਆ ਸੀ। ਇਹ ਜਦੋਂ 2013 ਦੇ ਵਿੱਚ ਕੂਪ ਹੋਇਆ ਸੀ ਹੋਸਨੀ ਮੁਬਾਰਕ ਦੇ ਅਗੇਂਸਟ, ਉਸ ਤੋਂ ਬਾਅਦ ਅਮਰੀਕਾ ਵਾਲਿਆਂ ਨੇ 15,000 ਦੇ ਕਰੀਬ ਇਜਿਪਸ਼ੀਅਨ ਮੂਲ ਦੇ ਲੋਕਾਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਸੀਗਾ। ਸੋ ਇਹ ਜਿਹੜਾ ਸੁਲੀਮਾਨ ਆ, ਪਹਿਲਾਂ ਓਰੀਗਨ 'ਚ ਵੀ ਰਹਿੰਦਾ ਰਿਹਾ, ਸ਼ਿਕਾਗੋ 'ਚ ਵੀ ਰਹਿੰਦਾ ਰਿਹਾ, ਤੇ ਹੁਣ ਉਹ ਕਹਿੰਦਾ ਵੀ ਜਦੋਂ ਉਸ ਨੂੰ ਹੁਣ ਅਰੈਸਟ ਕਰ ਲਿਆ ਗਿਆ, ਜੇ ਡਿਪੋਰਟ ਕੀਤਾ ਜਾਂਦਾ ਤਾਂ ਮੇਰੀ ਲਾਈਫ ਜਿਹੜੀ ਆ ਉਹ ਬਹੁਤ ਰਿਸਕ ਦੇ ਵਿੱਚ ਹੋਊਗੀ। ਸੋ ਇਹ ਆਪਾਂ ਪਿਛਲੇ ਦਿਨਾਂ 'ਚ ਇੱਕ ਚਰਚ ਦੇ ਜਿਹੜੇ ਪਾਦਰੀ ਆ, ਜੋ ਸੈਨ ਬਰਨਡੀਨੋ ਕਾਉਂਟੀ, ਉਹਨਾਂ ਨੇ ਵੀ ਬਿਆਨ ਦਿੱਤਾ ਸੀ ਬਹੁਤ ਵੱਡੇ ਚਰਚ ਦੇ ਵੀ ਜੋ ਤੁਸੀਂ ਹੁਣ ਚਰਚ ਦੇ ਵਿੱਚ ਆਪਣੀ ਪ੍ਰਾਰਥਨਾ ਕਰਨ ਆਉਂਦੇ ਆ, ਧਿਆਨ ਦੇ ਨਾਲ ਆਓ ਜਾਂ ਘਰੋਂ ਹੀ ਕਰ ਸਕਦੇ ਹੈਗੇ, ਕਿਉਂਕਿ ਆਈਸ ਵਾਲੇ ਛਾਪੇ ਮਾਰ ਰਹੇ ਹੈਗੇ ਆ। ਜੀ ਬਿਲਕੁਲ, ਹਰਜੋਤ ਸਿੰਘ ਜੀ, ਇਹ ਵੀ ਜਿਹੜਾ ਉਹ ਨਾਲ ਦੱਸਦੇ ਜਾਈਏ, ਇਸ ਦੇ ਉੱਤੇ ਦੋਸ਼ ਇਹਨਾਂ ਨੇ ਇਹ ਲਾਇਆ ਆ ਵੀ ਇਸ ਨੇ ਜਿਹੜੀ ਮਨੀ ਸੈਂਡ ਕੀਤੀ ਆ ਟੈਰਰਿਸਟ ਆਰਗੇਨਾਈਜੇਸ਼ਨ ਨੂੰ। ਜਿਹੜੇ ਉਸਦੇ ਲਾਇਰਸ ਆ ਉਹ ਇਸ ਚੀਜ਼ ਨੂੰ ਨਕਾਰ ਰਹੇ ਆ। ਕਹਿੰਦੇ ਵੀ ਮਟੀਰੀਅਲ ਸਪੋਰਟ ਕੀਤੀ ਆ ਟੀਅਰ 3 ਟੈਰਰਿਸਟ ਆਰਗੇਨਾਈਜੇਸ਼ਨ, ਜਿਸ ਦਾ ਨਾਮ ਮੁਸਲਿਮ ਬ੍ਰਦਰਹੁੱਡ ਆ। ਕਹਿੰਦੇ ਵੀ ਇਹਦੀ ਇਨਵੋਲਵਮੈਂਟ ਜਿਹੜੀ ਅਲ ਗਮੀਆ ਅਲ ਸ਼ਰੀਆ, ਇੱਕ ਜਿਹੜੀ ਚੈਰਿਟੀ ਆਰਗੇਨਾਈਜੇਸ਼ਨ ਆ ਇਜਿਪਟ ਦੇ ਵਿੱਚ, ਉਹਦੇ ਥਰੂ ਉਹਨੂੰ ਜਿਹੜੀ ਉਹ ਮਨੀ ਗਈ ਆ। ਸੋ ਇਸ ਤਰੀਕੇ ਦੇ ਨਾਲ ਆ। ਸੋ ਟੀਅਰ 3 ਰੈਫਰ ਕੀਤਾ ਜਾਂਦਾ ਉਹਨਾਂ ਗਰੁੱਪਸ ਦੇ ਲਈ ਜਿਨ੍ਹਾਂ ਨੂੰ ਅਧਿਕਾਰਤ ਤੌਰ ਦੇ ਉੱਤੇ ਟੈਰਰਿਸਟ ਆਰਗੇਨਾਈਜੇਸ਼ਨ US ਡਿਪਾਰਟਮੈਂਟ ਆਫ ਸਟੇਟ ਦੇ ਦੁਆਰਾ ਡਿਕਲੇਅਰ ਤਾਂ ਨਹੀਂ ਕੀਤਾ ਗਿਆ ਹੁੰਦਾ, ਪਰ ਇਸ ਦੇ ਵਿੱਚ ਜਿਹੜਾ ਅਸਾਈਲਮ ਆਫਿਸਰ ਆ ਉਹ ਕੇਸ ਬਾਏ ਕੇਸ ਬੇਸਿਸ ਦੇ ਉੱਤੇ ਇਹ ਡਿਟਰਮਿਨ ਕਰ ਸਕਦਾ ਆ। ਸੋ ਸਰਕਾਰ ਦੁਆਰਾ ਇਹ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਆ, ਪਰ ਇਸ ਦੇ ਜਿਹੜੇ ਅਸਾਈਲਮ ਆਫਿਸਰ ਸੀ ਉਹਨੂੰ ਇਹ ਲੱਗਾ ਵੀ ਇਹ ਜਿਹੜਾ ਮੁਸਲਿਮ ਬ੍ਰਦਰਹੁੱਡ ਨੂੰ ਮਨੀ ਗਈ ਹੈ ਇੱਕ ਇਜਿਪਟ ਦੀ ਚੈਰਿਟੀ ਆਰਗੇਨਾਈਜੇਸ਼ਨ ਦੇ ਜ਼ਰੀਏ, ਇਸ ਦੇ ਦੁਆਰਾ ਇਸ ਲਈ ਜਿਹੜਾ ਆ ਉਸ ਨੂੰ ਕੰਮ ਜਿਹੜਾ ਉਹ ਅੰਦਰ ਜਿਹੜਾ ਉਹ ਕੀਤਾ ਗਿਆ ਆ। ਸੋ ਜਿੱਦਾਂ ਤੁਸੀਂ ਸਾਰਾ ਕੁਝ ਦੱਸ ਹੀ ਰਹੇ ਆ ਵੀ ਹੋਰ ਇਸ ਦੇ ਉੱਤੇ ਜਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਨਾਲ ਜਿਹੜੀਆਂ ਉਹ ਵਾਪਰ ਰਹੀਆਂ ਆ। ਬਹੁਤ ਸਾਰੇ ਲੋਕਾਂ ਨੂੰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਕਲੀਅਰ ਕਰਦੇ ਜਾਈਏ, ਧਾਰਮਿਕ ਅਸਥਾਨਾਂ ਦੇ ਉੱਤੇ ਆਈਸ ਦੀ ਛਾਪੇਮਾਰੀ ਨਹੀਂ ਸੀ ਕੀਤੀ ਜਾਂਦੀ, ਪਰ ਟਰੰਪ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਤੁਸੀਂ ਕਰ ਸਕਦੇ ਆ। ਫਿਰ ਜਿਹੜਾ ਵੈਸਟ ਸੈਕਰਾਮੈਂਟੋ ਗੁਰੂ ਘਰ, ਉਸ ਦੇ ਨਾਲ ਕੁਛ ਜਿਹੜੇ ਕੈਥੋਲਿਕ ਚਰਚ, ਕੁਝ ਸਿਨਾਗੋਗਸ, ਉਹਨਾਂ ਨੇ ਮਿਲ ਕੇ ਇੱਕ ਸਾਂਝੇ ਤੌਰ ਦੇ ਉੱਤੇ ਕੇਸ ਲਾਇਆ ਸੀਗਾ ਤੇ ਜਿਸ ਤੋਂ ਬਾਅਦ 'ਚੋਂ ਸਟੇ ਮਿਲੀ ਸੀ। ਉਸ ਦਾ ਸਟੇ ਦਾ ਮਤਲਬ ਇਹ ਆ ਵੀ ਸਿਰਫ ਤੇ ਸਿਰਫ ਜਿਹੜਾ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਆ, ਉਸ ਦੇ ਉੱਤੇ ਆਈਸ ਵਾਲੇ ਨਹੀਂ ਜਾ ਸਕਦੇ। ਹੁਣ ਮੈਂ ਇਹ ਨਹੀਂ ਕਹਿ ਰਿਹਾ ਵੀ ਬਾਕੀ ਗੁਰੂ ਘਰਾਂ ਦੇ ਵਿੱਚ ਜਾਣਗੇ, ਜੋ ਕਿ ਲੱਗਦਾ ਨਹੀਂ ਵੀ ਇਦਾਂ ਦੀ ਕੋਈ ਚੀਜ਼ ਆ, ਕੋਈ ਡਰਨ ਵਾਲੀ ਗੱਲ ਨਹੀਂ ਆ।
ਪਰ ਕਿਉਂਕਿ ਇਸ ਬੰਦੇ ਦੇ ਉੱਤੇ ਇਦਾਂ ਦੇ ਜਿਹੜੇ ਉਹਨਾਂ ਨੂੰ ਸ਼ੱਕ ਸੀਗਾ ਵੀ ਉਹਨੇ ਇੱਕ ਅਜਿਹੀ ਆਰਗੇਨਾਈਜੇਸ਼ਨ ਨੂੰ ਮਨੀ ਘੱਲੀ ਆ ਵੀ ਉਹਦੇ ਕਰਕੇ ਇਸ ਨੂੰ ਜਿਹੜਾ ਉਹ ਫੜਿਆ ਗਿਆ ਆ। ਸੋ ਬਾਕੀ ਗੁਰੂ ਘਰਾਂ ਨੂੰ ਵੀ ਵੈਸਟ ਸੈਕਰਾਮੈਂਟੋ ਦੀ ਤਰਜ਼ ਦੇ ਉੱਤੇ ਇਦਾਂ ਦਾ ਕੇਸ ਕਰ ਦੇਣਾ ਚਾਹੀਦਾ ਆ ਵੀ ਜਿਹੜੇ ਆਈਸ ਵਾਲੇ ਆ ਜਾਂ ਸੀਬੀਪੀ ਵਾਲੇ ਆ ਵੀ ਉਹਨਾਂ ਦੇ ਜਿਹੜੇ ਮੈਂਬਰਸ ਹੈਗੇ ਆ ਜਿਹੜੇ ਉੱਥੇ ਨਤਮਸਤਕ ਹੋਣ ਆਏ ਆ ਗੁਰੂ ਘਰਾਂ ਦੇ ਵਿੱਚ ਵੀ ਉੱਥੇ ਆ ਕੇ ਇਦਾਂ ਦਾ ਕੰਮ ਜਿਹੜਾ ਉਹ ਨਾ ਕੀਤਾ ਜਿਹੜਾ ਹੋ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਸੋ ਇਸ ਮੌਕੇ ਕਈ ਚੀਜ਼ਾਂ ਜਿਹੜੀਆਂ ਆ ਹਰਜੋਤ ਸਿੰਘ ਜੀ ਚੱਲ ਰਹੀਆਂ ਆ ਤੇ ਸਾਰੇ ਪਾਸੇ ਜਿਹੜਾ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਰਹਿੰਦੀ ਹੈਗੀ ਆ। ਕਹਿੰਦੇ ਵੀ ਜਿਹੜਾ ਅਸਾਈਲਮ ਸਟੇਟਸ ਨੂੰ ਟਰਮੀਨੇਟ ਕਰਨਾ ਹਾਈਲੀ ਅਨਕਾਮਨ ਆ। ਜੇ ਤੁਹਾਨੂੰ ਅਸਾਈਲਮ ਮਿਲ ਜਾਂਦਾ ਉਹਨੂੰ ਟਰਮੀਨੇਟ ਕਰਨਾ ਕੋਈ ਬੜਾ ਕਾਮਨ ਨਹੀਂ ਹੈਗਾ, ਔਖਾ ਆ। ਪਰ USCIS ਦੀ ਵੈਬਸਾਈਟ ਨੇ ਇਹ ਆਪਣੇ ਵੈਬਸਾਈਟ ਦੇ ਉੱਤੇ ਲਿਖ ਦਿੱਤਾ ਆ ਵੀ ਜੇ ਕਿਸੇ ਨੂੰ ਅਸਾਈਲਮ ਮਿਲਿਆ ਆ ਉਹ ਕਿਸੇ ਟਾਈਮ ਵੀ ਟਰਮੀਨੇਟ ਕੀਤਾ ਜਾ ਸਕਦਾ ਆ ਜਦੋਂ ਉਹ ਉਹਨਾਂ ਕੰਡੀਸ਼ਨ ਦੇ ਉੱਤੇ ਜਿਹਦੇ ਉੱਤੇ ਉਹਨੂੰ ਰਿਫਿਊਜੀ ਸਟੇਟਸ ਮਿਲਿਆ ਆ ਤੇ ਉਹ ਨਹੀਂ ਉਹ ਕੰਡੀਸ਼ਨਸ ਨੂੰ ਮੀਟ ਕਰਦਾ, ਮਤਲਬ ਵੀ ਉਹ ਹੋਰ ਕਿਸੇ ਸੀਰੀਅਸ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਜਾਂਦਾ ਜਾਂ ਸਿਕਿਉਰਿਟੀ ਥ੍ਰੈਟ ਬਣ ਜਾਂਦਾ ਹੈਗਾ। ਹੋਰ ਵੀ ਬਹੁਤ ਸਾਰੇ ਰੀਜ਼ਨ ਆ। ਗਵਰਨਮੈਂਟ ਨੇ ਜਿਹੜਾ ਵੀ ਰੀਜ਼ਨ ਬਣਾਉਣਾ ਹੋਵੇ ਉਹ ਤਾਂ ਬਣਾ ਹੀ ਸਕਦਾ ਹੈਗਾ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਸੋ ਇਸੇ ਤਰ੍ਹਾਂ